ਔਖ ਇਹ ਨਹੀਂ ਹੁੰਦੀ ਕਿ ਤੁਹਾਡੇ ਤੇ ਕੋਈ ਮੁਸੀਬਤ ਆ ਗਈ। ਔਖ ਇਹ ਹੁੰਦੀ ਹੈ ਕਿ ਉਸ ਮੁਸੀਬਤ ਦੇ ਨਾਲ ਤੁਸੀਂ ਨਿਪਟ ਨਾ ਪਾਓ। ਬਹੁਤ ਸਾਰੀਆਂ ਥਾਵਾਂ 'ਤੇ ਪਿਛਲੇ ਸਾਲ ਮੈਂ ਪਾਕਿਸਤਾਨੀ ਪੰਜਾਬ ਦੇ ਵਿੱਚ ਦੇਖਿਆ, ਜਿਹੜੇ ਏਰੀਆਜ਼ ਦੇ ਵਿੱਚ ਫਲੱਡ ਆਇਆ ਸੀ, ਕਈ ਦਿਨ ਗੁਜ਼ਰ ਗਏ ਲੇਕਿਨ ਉਹਨਾਂ ਦੀ ਹੈਲਪ ਕਰਨ ਵਾਸਤੇ ਕੋਈ ਨਹੀਂ ਆਪੜਿਆ ਸੀ। ਜਦੋਂ ਅਸੀਂ ਉਹਨਾਂ ਏਰੀਆਜ਼ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਜਿਨ੍ਹਾਂ ਤੋਂ ਪੁੱਛਦੇ ਸੀ ਕਿ ਤੁਹਾਡੇ ਕੋਲ ਕਿਹੜੇ ਲੋਕ ਪਹੁੰਚੇ, ਤੇ ਉਹ ਸ਼ਾਇਦ 1-2 ਤਨਜ਼ੀਮਾਂ ਦੇ ਨਾਮ ਲੈਂਦੇ ਸੀ, ਸਰਕਾਰੀ ਤੌਰ 'ਤੇ ਕੋਈ ਨਹੀਂ ਪਹੁੰਚ ਪਾਇਆ ਸੀ। ਇਸ ਵੇਲੇ ਚੜ੍ਹਦੇ ਪੰਜਾਬ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ ਉਹ ਸੈਲਾਬ ਦੇ ਨਾਲ ਇਫੈਕਟ ਹੋਇਆ ਹੈ। ਅਗਰ ਤੁਸੀਂ ਕਹੋ ਕਿ ਅੱਧਾ ਪੰਜਾਬ ਜਿਹੜਾ ਹੈ ਉਹ ਇਸ ਵੇਲੇ ਸੈਲਾਬ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਇਹ ਸੱਚ ਹੋਏਗਾ। ਲੇਕਿਨ ਜਿੱਥੇ ਮਾਯੂਸੀ ਦੀਆਂ ਗੱਲਾਂ ਆਉਂਦੀਆਂ ਹਨ, ਜਿੱਥੇ ਇਸ ਤਰੀਕੇ ਦੇ ਦੇਖ ਕੇ ਦੁੱਖ ਹੁੰਦਾ ਹੈ, ਉੱਥੋਂ ਅਗਰ ਤੁਸੀਂ ਅੱਛਾਈ ਲੱਭਣਾ ਚਾਹੋ ਤਾਂ ਤੁਹਾਨੂੰ ਅੱਛਾਈ ਵਾਲੀਆਂ ਚੀਜ਼ਾਂ ਵੀ ਮਿਲ ਜਾਣਗੀਆਂ। ਇਸ ਦੌਰਾਨ ਅਸੀਂ ਦੇਖਿਆ ਹੈ ਕਿ ਉੱਥੋਂ ਦੀ ਜਿਹੜੀ ਸਿੱਖ ਕਮਿਊਨਿਟੀ ਹੈ, ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ, ਉਹ ਜਿਹੜੇ ਫਲੱਡ ਏਰੀਆਜ਼ ਹਨ, ਬੜੀ ਥੋੜ੍ਹੀ ਆਬਾਦੀ ਹੈ ਪੰਜਾਬ ਦੀ, ਉੱਥੇ ਕੋਈ ਇਹੀ 2.5-3 ਕਰੋੜ ਦੇ ਕਰੀਬ ਪੂਰੇ ਪੰਜਾਬ ਦੀ ਆਬਾਦੀ, ਔਰ ਉਹਦੇ ਵਿੱਚ ਅਗਰ ਅਸੀਂ ਸਿੱਖ ਕਮਿਊਨਿਟੀ ਦੇਖਦੇ ਹਾਂ ਤੇ ਉਹ ਤਕਰੀਬਨ ਕੋਈ 2 ਕਰੋੜ ਦੇ ਕਰੀਬ ਉਹਨਾਂ ਦੀ ਆਬਾਦੀ। ਇਹ ਸਿੱਖ ਕਮਿਊਨਿਟੀ ਆਪਣੀ ਮਦਦ ਆਪ ਦੇ ਤਹਿਤ ਇਸ ਵੇਲੇ ਹਰ ਥਾਂ ਤੇ ਮੌਜੂਦ ਹੈ। ਮੈਨੂੰ ਖੁਸ਼ੀ ਹੋਈ ਕਿ ਪਿਛਲੇ ਦਿਨੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ 2 ਦਿਨ ਪਹਿਲੇ, ਉਹਦੇ ਵਿੱਚ ਦਾਨ ਦੀ ਪਨੀਰੀ ਜਿਹੜੀ ਸੀ ਉਹ ਬੀਜੀ ਜਾ ਰਹੀ ਸੀ, ਔਰ ਉਹਦੇ ਵਿੱਚ ਲੋਕਾਂ ਨੂੰ ਅਪੀਲ ਕਰ ਰਹੇ ਸੀ ਕਿ ਤੁਸੀਂ ਸਾਨੂੰ ਪਨੀਰੀ ਵਾਸਤੇ ਬੀਜ ਲੈ ਕੇ ਦਿਓ, ਅਸੀਂ ਇੱਥੇ ਦਾਨ ਦੀ ਪਨੀਰੀ ਬੀਜ ਦਿੰਦੇ ਹਾਂ ਤਾਂ ਜੇ ਜਿਹੜੇ ਫਲੱਡ ਇਫੈਕਟ ਏਰੀਆਜ਼ ਹਨ ਉਹਨਾਂ ਵਿੱਚ ਕੱਲ੍ਹ ਨੂੰ ਕੋਈ ਮੁੰਜੀ ਲਾਣਗੇ ਲੋਕ ਤੇ ਉੱਥੇ ਉਹ ਮੁੰਜੀ ਇੱਥੋਂ ਫ੍ਰੀ ਆਫ ਕਾਸਟ ਲੈ ਸਕਣਗੇ। ਮੈਂ ਇੱਕ ਵੀਡੀਓ ਐਸੀ ਵੀ ਦੇਖੀ ਜਿਹਦੇ ਵਿੱਚ ਚਾਰਾ ਲੈ ਕੇ ਫਿਰ ਰਹੇ ਸੀ ਟਰਾਲੀਆਂ ਤੇ, ਕਿ ਜਿਹੜੇ ਏਰੀਆਜ਼ ਦੇ ਵਿੱਚ ਡੁੱਬ ਗਏ ਸੀ ਉਹਨਾਂ ਦੇ ਮਵੇਸ਼ੀਆਂ ਵਾਸਤੇ ਉਹ ਲੋਕ ਚਾਰਾ ਫ੍ਰੀ ਆਫ ਕਾਸਟ ਉਹਨਾਂ ਨੂੰ ਦੇ ਰਹੇ ਸੀ। ਮੈਂ ਐਸੀ ਵੀਡੀਓਜ਼ ਵੀ ਦੇਖੀਆਂ ਜਿਨ੍ਹਾਂ ਦੇ ਲੋਕਾਂ ਦੇ ਵਾਸਤੇ ਰਾਸ਼ਨ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੀ, ਪੱਕੇ ਹੋਏ ਖਾਣੇ ਇਹ ਵੀ ਮੈਂ ਦੇਖਿਆ ਕਿ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਸੀ। ਈਵਨ ਕਿ ਕੁਝ ਵੀਡੀਓਜ਼ ਐਸੀਆਂ ਵੀ ਦੇਖੀਆਂ ਜਿਹਦੇ ਵਿੱਚ ਕੁੱਤਿਆਂ ਦੇ ਨਾਲ ਜਿਹੜੇ ਫਸੇ ਹੋਏ ਸਨ, ਸਿਮਰਨਜੋਤ ਮੱਕੜ ਔਰ ਉਹਦੀ ਟੀਮ ਜਿਹੜੀ ਸੀ, ਉਹਨਾਂ ਨੂੰ ਮੈਂ ਦੇਖਿਆ ਕਿ ਉਹ ਕੁੱਤਿਆਂ ਨੂੰ ਬਚਾ ਰਹੇ ਸੀ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਉਹ ਫਸ ਗਏ ਸਨ। ਫਿਰ ਮੈਂ ਇਹ ਵੀ ਦੇਖਿਆ ਕਿ ਉਹਨਾਂ ਕੁੱਤੇ ਜਿਹੜੇ ਸਨ, ਜਿਹੜੇ ਬਾਕੀ ਜਾਨਵਰ ਸੀ ਜਿਹੜੇ ਮੁਖਤਲਿਫ ਥਾਵਾਂ 'ਤੇ ਫਸ ਗਏ ਸਨ, ਉਹਨਾਂ ਵਾਸਤੇ ਉਹਨਾਂ ਦੇ ਖਿਲਾਉਣ ਵਾਸਤੇ ਵੀ ਉੱਥੇ ਤੱਕ ਪਹੁੰਚੇ। ਖੁਸ਼ੀ ਹੁੰਦੀ ਹੈ ਕਿ ਇਹ ਸਾਡਾ ਇਨਸਾਨ ਹੈ, ਕੋਈ ਸਾਡਾ ਪੰਜਾਬੀ ਹੈ ਜਿਹੜਾ ਇਸ ਇਨਸਾਨੀ ਮਿਰਾਜ ਤੱਕ ਪਹੁੰਚਿਆ ਹੈ। ਔਰ ਯਕੀਨਨ ਇਸ ਦੇ ਪਿੱਛੇ ਜਿਹੜੀ ਇੱਕ ਬੜੀ ਵੱਡੀ ਫਿਲਾਸਫੀ ਬਾਬਾ ਗੁਰੂ ਨਾਨਕ ਦੀ ਹੈ ਕਿ ਤੁਸੀਂ ਵੰਡ ਚੱਖੋ। ਉਹ ਵੰਡ ਚੱਖਣ ਦੀ ਪਾਲਿਸੀ ਜਾਂ ਉਹ ਵੰਡ ਚੱਖਣ ਦਾ ਜਿਹੜੀ ਫਿਲਾਸਫੀ ਨਜ਼ਰੀਆ ਹੈ ਉਹ ਇਸ ਵੇਲੇ ਸਾਨੂੰ ਸਾਰਿਆਂ ਨੂੰ ਉਹ ਬਹੁਤ ਅੱਛੇ ਤਰੀਕੇ ਨਾਲ ਨਜ਼ਰ ਆ ਰਹੀ ਹੈ। ਲੇਕਿਨ ਲੋੜ ਇਸ ਵੇਲੇ ਇਹ ਹੈ ਕਿ ਜਿਵੇਂ ਲਹਿੰਦੇ ਪੰਜਾਬ ਦੇ ਅੰਦਰ ਸਿੱਖ ਕਮਿਊਨਿਟੀ ਨੇ ਸਾਥ ਦਿੱਤਾ ਸੀ, ਪਾਕਿਸਤਾਨੀ ਕਮਿਊਨਿਟੀ ਜਿਹੜੀ ਬਾਹਰ ਬੈਠੀ ਹੈ ਉਸ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਉਹ ਪੰਜਾਬੀ ਜਿਹੜੇ ਪਾਕਿਸਤਾਨ ਤੋਂ ਬਾਹਰ ਬੈਠੇ ਹਨ, ਅਸੀਂ ਪਾਕਿਸਤਾਨ ਦੇ ਵਿੱਚ ਬੈਠੇ ਹਾਂ, ਅਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਦਿਲ ਕਰਦਾ ਹੈ ਕਿ ਕਾਸ਼ ਕੋਈ ਬਾਰਡਰ ਖੁੱਲ੍ਹੇ, ਅਸੀਂ ਕੁਝ ਸੇਵਾ ਕਰੀਏ, ਅਸੀਂ ਜਿਤਨੇ ਜੋਗੇ ਹਾਂ, ਸਾਡੀ ਆਰਗੇਨਾਈਜੇਸ਼ਨ ਕੋਈ ਸੇਵਾ ਕਰੇ, ਲੇਕਿਨ ਅਸੀਂ ਨਹੀਂ ਕਰ ਪਾਉਂਦੇ ਚਾਹੁੰਦੇ ਹੋਏ ਵੀ। ਸੋ ਤੁਸੀਂ ਅਗਰ ਬੈਠੇ ਹੋ, ਕੈਨੇਡਾ ਦੇ ਅੰਦਰ ਬੈਠੇ ਹੋ, ਅਮਰੀਕਾ ਦੇ ਵਿੱਚ ਬੈਠੇ ਹੋ, ਯੂਕੇ ਦੇ ਅੰਦਰ ਬੈਠੇ ਹੋ, ਤੁਸੀਂ ਜਿੱਥੇ ਵੀ ਬੈਠੇ ਹੋ, ਇਸ ਵੇਲੇ ਲੋੜ ਹੈ ਉਹਨਾਂ ਲੋਕਾਂ ਨੂੰ। ਗੈਰਤਮੰਦ ਲੋਕ ਹਨ, ਕਿਤੇ ਉਹ ਅਪੀਲ ਨਹੀਂ ਕਰਨਗੇ ਕਿ ਸਾਡੇ ਵਾਸਤੇ ਤੁਸੀਂ ਕੁਝ ਕਰੋ, ਲੇਕਿਨ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਮੁਸਲਿਮ ਕਮਿਊਨਿਟੀ ਵਾਸਤੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਨੇ ਪਿਛਲੇ ਸਾਲ ਕੀਤਾ ਸੀ, ਬਹੁਤ ਜ਼ਿਆਦਾ ਨਾ ਹੋਏ ਤੇ ਕਮ ਅਜ਼ ਕਮ ਉਤਨਾ ਰਿਸਪਾਂਸ ਹੋਣਾ ਚਾਹੀਦਾ ਹੈ। ਇਸ ਤਰੀਕੇ ਨਾਲ ਤੁਹਾਡੀ ਪੰਜਾਬੀ ਸਾਂਝ ਵੱਧਦੀ ਹੈ, ਤੁਹਾਡੀ ਇਨਸਾਨੀ ਸਾਂਝ ਵੱਧਦੀ ਹੈ। ਉਸ ਤੋਂ ਹਟ ਕੇ ਮੈਂ ਜਿਹੜੇ ਇੰਡੀਆ ਦੇ ਵਿੱਚ ਲੋਕ ਬੈਠੇ ਹਨ ਕਿ ਇਹ ਮਸਲਾ ਸਿਰਫ ਪੰਜਾਬ ਦਾ ਨਹੀਂ ਹੈ, ਇਹਨੂੰ ਸਿਰਫ ਪੰਜਾਬੀ ਰੰਗ ਨਾ ਦਿੱਤਾ ਜਾਵੇ, ਇਸ ਨੂੰ ਸਿਰਫ ਸਿੱਖੀ ਦਾ ਰੰਗ ਨਾ ਦਿੱਤਾ ਜਾਵੇ। ਦੋਸਤਾਂ ਦੇ ਨਾਲ ਮੁਖਤਲਿਫ ਦੇ ਨਾਲ ਗੱਲ ਹੋਈ ਹੈ ਤਾਂ ਉਹਨਾਂ ਤੋਂ ਪੁੱਛਿਆ ਤਾਂ ਉਹ ਕਹਿੰਦੇ ਨੇ ਕਿ ਬਾਕੀ ਜਿਹੜੇ ਏਰੀਆਜ਼ ਹਨ ਇੰਡੀਆ ਦੇ ਉਹਨਾਂ ਦੇ ਵਿੱਚੋਂ ਕੋਈ ਲੋਕ ਨਹੀਂ ਆ ਰਹੇ, ਸੋ ਉਹਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਔਰ ਸੈਲੂਟ ਹੈ ਉਸ ਸਿੱਖ ਕਮਿਊਨਿਟੀ ਨੂੰ, ਉਹਨਾਂ ਜਵਾਨਾਂ ਨੂੰ, ਉਹਨਾਂ ਬੁੱਢਿਆਂ ਨੂੰ, ਉਹਨਾਂ ਮੇਰੀਆਂ ਭੈਣਾਂ ਨੂੰ ਜਿਹੜੇ ਇਸ ਵੇਲੇ ਇਸ ਸਾਰੇ ਮੈਦਾਨ ਦੇ ਵਿੱਚ ਖੜੇ ਹਨ। ਮੈਨੂੰ ਬੜੀ ਦੇਖ ਕੇ ਖੁਸ਼ੀ ਹੋਈ ਕਿ ਇਹਦੇ ਵਿੱਚ ਜਿਹੜੇ ਸਰਦਾਰ ਗੁਰਚਰਨ ਸਿੰਘ ਬਨਵੈਤ ਜੀ ਹਨ, ਉਹਨਾਂ ਨੇ ਮੇਰੇ ਨਾਲ ਕੋਈ ਵੀਡੀਓਜ਼, ਕੋਈ ਤਸਵੀਰਾਂ ਐਸੀਆਂ ਸ਼ੇਅਰ ਕੀਤੀਆਂ ਜਿਨ੍ਹਾਂ ਦੇ ਵਿੱਚ ਉਹ ਵੀ ਲੱਗੇ ਹੋਏ ਹਨ। ਸਿਮਰਨਜੋਤ ਸਿੰਘ ਮੱਕੜ, ਖਾਲਸਾ ਏਡ, ਮਤਲਬ ਇਸ ਵੇਲੇ ਪੂਰੇ ਜਿਹੜੇ ਕੋਈ ਜਿਨ੍ਹਾਂ 'ਤੇ ਖਾਲਿਸਤਾਨੀ ਸਟੈਂਪ ਹੈ, ਜਿਨ੍ਹਾਂ 'ਤੇ ਨਹੀਂ ਹੈ, ਉਹ ਸਾਰੇ ਇਨਸਾਨੀ ਸੇਵਾ ਨਿਭਾ ਰਹੇ ਹਨ। ਔਰ ਇਹਦੇ ਪਿੱਛੇ ਸਾਨੂੰ ਇੱਕੋ ਹੀ ਕੁਝ ਨਜ਼ਰ ਆਉਂਦਾ ਹੈ ਕਿ ਜਿਹੜੀ ਸਾਡੀ ਸਿੱਖੀ ਦੇ ਨਾਲ ਜੁੜੇ ਹੋਏ ਪੰਜਾਬੀ ਕਮਿਊਨਿਟੀ ਜਿਹੜੀ ਹੈ, ਯਕੀਨਨ ਇੱਕ ਵੱਡੀ ਕਮਿਊਨਿਟੀ ਇਨਸਾਨੀ ਦਰਦ ਰੱਖਣ ਵਾਲੀ ਹੈ। ਔਰ ਇਹ ਮਿਸਾਲ ਨਾ ਸਿਰਫ ਇਸ ਖਿੱਤੇ ਵਾਸਤੇ ਬੜੀ ਬਿਹਤਰੀਨ ਸਾਬਤ ਹੋਏਗੀ, ਹੋਰ ਕੌਮਾਂ ਵਾਸਤੇ ਵੀ ਹੋਏਗੀ। ਔਰ ਇਸ ਦਾ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਫਲੱਡ ਹੜ੍ਹ ਇਹ ਪੰਜਾਬ ਦਾ ਮੁਕੱਦਰ ਹੀ ਕਿਉਂ ਹਨ, ਔਰ ਪੰਜਾਬ ਕਦੋਂ ਤੱਕ ਡੁੱਬਦਾ ਰਹੇਗਾ। ਜਦੋਂ ਵੈਸੇ ਪਾਣੀ ਹੁੰਦੇ ਹਨ
ਉਦੋਂ ਤੇ ਨਹਿਰਾਂ ਨਿਕਲਦੀਆਂ ਨੇ ਬਾਕੀ ਸਟੇਟਾਂ ਦੀਆਂ, ਚੜ੍ਹਦਾ ਪੰਜਾਬ ਹੋਵੇ, ਲਹਿੰਦਾ ਹੋਵੇ, ਲੇਕਿਨ ਜਦੋਂ ਡੁੱਬਣ ਦਾ ਵੇਲਾ ਆਉਂਦਾ ਹੈ ਤੇ ਉਦੋਂ ਸਿਰਫ ਪੰਜਾਬ ਡੁੱਬਦਾ ਹੈ, ਪੰਜਾਬੀ ਡੁੱਬਦੇ ਹਨ। ਇਹਨਾਂ ਚੀਜ਼ਾਂ ਵੱਲ ਵੀ ਗੌਰ ਕਰਨ ਦੀ ਲੋੜ ਹੈ। ਲੇਕਿਨ ਇਸ ਵੇਲੇ ਇਹ ਹੈ ਕਿ ਤੁਸੀਂ ਜਿਹੜੀ ਉੱਥੇ ਆਫਤ ਆਈ ਹੋਈ ਹੈ, ਜਿਹੜੀ ਉੱਥੇ ਮੁਸੀਬਤ ਆਈ ਹੋਈ ਹੈ, ਉਸ ਨਾਲ ਕਿਵੇਂ ਨਿਬੜਿਆ ਜਾ ਸਕਦਾ ਹੈ, ਜਿਹੜੇ ਉਹਨਾਂ ਦੇ ਨੁਕਸਾਨ ਹੋਏ ਨੇ ਉਹ ਕਿਵੇਂ ਪੂਰਾ ਕੀਤੇ ਜਾ ਸਕਦੇ ਨੇ। ਉਹਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਔਰ ਜਿਹੜੇ ਇੰਡੀਆ ਦੇ ਵਿੱਚ ਲੋਕ ਬੈਠੇ ਹਨ ਔਰ ਬਾਕੀ ਪੰਜਾਬੀ ਮੁਸਲਿਮ ਕਮਿਊਨਿਟੀ ਹੈ, ਤੁਸੀਂ ਜਿੱਥੇ ਜਿੱਥੇ ਬੈਠੇ ਹੋ ਭਰਪੂਰ ਕਿਰਦਾਰ ਅਦਾ ਕਰੋ।